खैर अल्लाह करम करे, अल्लाह रहमत करे, निजाम सिलसिला ठीक है। ते मेरा यार दोस्त बूटा अल्लाह कौन है? जिस यार दे यार हजार हमर, उस यार नू यार ना समझी, जेड़ा हद तो ज्यादा प्यार करे, ओदे प्यार नू बेकार ना अस्सलामुअलैकुम। की गल है शुरली, सवेरे सवेरे तू घर च खप आई है, सानू तू जलील कर रहा मुआशरे दे विच। तैनू पता है कि साडा मुआशरे च की मुकाम है? सब तो ज्यादा बड़ा बिजनेस ਅਸੀਂ लोग ही कर रहे हैं। अच्छा जी, हाँ की कारोबार है ਤੁਹਾਡਾ ਜੀ? कारोबार सूत्र ਦਾ ਕਾਰੋਬਾਰ ਹੈ ਪੁੱਤਰ ਓਏ। सूत्र ਦਾ ਕਾਰੋਬਾਰ? ਹਾਂ ਮਾਸ਼ਾਅੱਲਾ, ਇੱਕ ਸੂਤਰ ਦਾ ਚਵਲੇ ਮੈਂ 6 ਇੰਚ ਦਾ ਕਰਦਾ। ਇੱਕ ਸੂਤਰ ਦਾ ਕਿਹੜਾ ਐਡਾ ਕੰਮ ਹੁੰਦਾ? ਯਾਨੀ ਕਿ ਆ ਵੇਖ ਲਓ ਭਰਾਓ, ਆਪ ਹੀ ਮੰਨਣ ਡਿਆ, ਕਹਿੰਦੇ ਮੇਰੇ ਇੱਕ ਸੂਤਰ ਦਾ ਕੰਮ ਹੈ। ਓਹੋ ਓਏ ਸ਼ੁਰਲੀ, मेरी गल सुन ला। तेनू पता है कि ਅਸੀਂ ਆ बिजनेसमैन लोग ਅੱਗੇ ਹੀ बड़े क्राइसिस आए हैं, फैक्ट्रियां साड़ियां बंद हो गईयां, ताना बना अगे पीछे हो गया। ओ पुत्रे ਅਸੀਂ खुश रहना चाहते हैं। अच्छा जी, हाँ खुश रहना चाहते हैं। हाँ खुशी रहना चाहते हैं। तो हालात दे हथों मजबूर आ, मैं कहना खुश रहना चाहना है। अच्छा यानी कि खुश रहना चाहते हैं। हाँ शेख साहब ने माशाल्लाह है भी बड़ा ਵੱਡਾ ਕਾਰੋਬਾਰ ਹੈ। 2 ਗੱਡੀਆਂ ਇਹਦੇ ਕੋਲੋਂ, ਹਾਂ ਇੱਕ ਕੂੜੇ ਵਾਲੀ ਤੇ ਇੱਕ ਮੰਗਣ ਵਾਲੀ। ਅੱਲਾਹ ਅੱਲਾਹ ਅੱਲਾਹ। देखो भाई जी, तुसी सियाने प्याने बैठे हैं। हाँ जी भाई जी, पैसा होना चाहिए जिधरों आवे, पैसा होना चाहिए। सही गल है, पैसा आउण किते तैनू मौत ही ना आ जाए। सेठ साहब गल तू साडे को लैंड आया 10,000 रुपया महीना, ज़ाहिर है तो तेनू गल्ले ते बहना पवे, तेनू पता लगे कि 10,000 किवें इकट्ठा हुंदा। ले पहलो बंदा इकट्ठा हुंदा, फिर पैसा इकट्ठा हुंदा। ਇਹ ਕਿਹੜੀ ਟੈਨਸ਼ਨ ਵਾਲੀ ਸੇਠ ਸਾਹਿਬ ਗੱਲ ਹੈ? ਗੱਲ ਸੁਣੋ ਸੇਠ ਸਾਹਿਬ, ਤੁਸੀਂ ਤੇ ਮਾਸ਼ਾਅੱਲਾ ਤੁਸੀਂ ਭੁੱਖੇ ਮਾਰ ਹੀ ਨਹੀਂ ਸਕਦੇ। ਉਹ ਕਿਵੇਂ? ਤੁਸੀਂ ਗਲੇ ਦੇ ਸੁਰੀਲੇ ਹੋ, ਗੁਲੂਕਾਰ ਆਦਮੀ ਹੋ ਤੁਸੀਂ। ਸ਼ੇਖ ਮੇਰੇ ਬਾਲ ਸਾਹਿਬ ਇਹ ਕਹਿੰਦੇ ਨੇ ਪੁੱਤ ਮੈਂ ਤੇਰੀ ਬਲਦੀਅਤ ਚੇਂਜ ਕਰ ਦੇਣੀ ਹੈ। ਅੱਛਾ। ਉਹ ਤੂੰ ਸ਼ੇਖਾਂ ਦਾ ਪੁੱਤਰ ਹੋ ਕੇ ਗਾਉਂਦਾ ਰਹਿਣਾ, ਮੈਂ ਤੇ ਇਸ ਵਾਸਤੇ ਤੇਰਾ ਕੰਟਰੋਲ ਕਰਨਾ। ਮੈਂ ਕੀ ਕਰਾਂ ਤੈਨੂੰ ਦੱਸਾਂ? ਉਹ ਭਾਜੀ ਭਾਵੇਂ ਤੁਸੀਂ ਸ਼ੇਖਾਂ ਦੇ ਪੁੱਤਰ ਹੋ, ਗਲਾ ਜਿਹੜਾ ਹੁੰਦਾ ਇਹ ਗॉड ਗਿਫਟਡ ਚੀਜ਼ ਹੈ। ਹਾਂ ਤੇ ਤੁਸੀਂ ਮਾਸ਼ਾਅੱਲਾ ਗਲੇ ਦੇ ਉਂਝ ਹੀ ਸੁਰੀਲੇ ਹੋ। ਤੇ ਤੁਸੀਂ ਨਾਲੇ ਉਹ ਸ਼ੇਖ ਨਹੀਂ ਕਾਰੋਬਾਰੀ। ਕਿਹੜੇ? ਤੁਸੀਂ ਉਹ ਦੂਏ ਸ਼ੇਖ ਹੋ, ਫਿਲਮਾਂ 'ਚ ਨਹੀਂ ਕਹਿੰਦੇ ਲਾਓ ਸ਼ੇਗਾ ਢੋਲ ਨੂੰ ਡੱਗਾ ਡੱਗ ਡੱਗਾ ਡੱਗ ਡੱਗ ਡੱਗਾ ਡੱਗ ਡੱਗ ਡੱਗਾ ਡੱਗ ਡੱਗ ਡੱਗਾ ਜਿਹੜੀ ਮੈਂ ਵੇਸਕੋਟ ਪਾਈ ਹੈ ਨਾ, ਵੇਸਕੋਟ ਇਹ ਮੇਰੇ ਦਾਦੇ ਨੇ 47 ਵਿੱਚ ਲਈ ਸੀ। 1947 1947 73 ਸਾਲ ਦੀ ਹੋ ਗਈ ਹੈ। ਤੁਸੀਂ ਮਾਸ਼ਾਅੱਲਾ ਜੇ 26 ਤੋਂ ਨਹੀਂ ਟੱਪਣ ਦੇ। ਅੱਲਾ ਮਾਫੀ ਦੇਵੇ, ਸਾਡਾ ਸੇਠ ਐਡਾ ਅਜੀਬ ਹੈ। ਇੱਕ ਦਿਨ ਨਾ ਜਨਾਬ ਲੰਡੇ ਦੇ ਵਿੱਚੋਂ ਪੈਂਟ ਸ਼ਰਟ ਉੱਤੇ ਜੈਕਟ ਲੰਡੇ ਦੀ ਪਾ ਕੇ ਤੇ ਕੁਰਸੀ ਤੇ ਲੱਤ ਰੱਖ ਕੇ ਪਰੇਸ਼ਾਨ ਬੈਠਾ। ਮੈਂ ਕਿਹਾ ਸੇਠ ਸਾਹਿਬ ਖੈਰ ਆ? ਕਹਿੰਦਾ ਯਾਰ ਸ਼ੁਰਲੀ ਮੈਂ ਤੈਨੂੰ ਕੀ ਦੱਸਾਂ, ਬੜੀ ਟੈਨਸ਼ਨ ਹੈ। ਮੈਂ ਕਿਹਾ ਹੋਇਆ ਕੀ ਹੈ? ਕਹਿੰਦਾ ਯਾਰ ਮੇਰੇ ਖਾਬਾਂ ਦੇ ਵਿੱਚੋਂ ਮੇਮਾ ਆਉਣੋਂ ਹਟਦੀਆਂ ਹੀ ਨਹੀਂ। ਮੈਂ ਕਿਹਾ ਚਵਲਾ ਲੰਡੇ ਦੇ ਕੱਪੜੇ ਲਾਵੇਂ ਤੇ ਹਟਣ। ਭਾਜੀ ਦੇਖੋ ਪਤਾ ਕੀ ਹੈ, ਵਕਤ ਗੁਜ਼ਾਰਨ ਲਈ ਤੁਹਾਨੂੰ ਭਾਵੇਂ ਰੇੜੀ ਤੋਂ ਸ਼ੈ ਲੈਣੀ ਪੈਂਦੀ ਹੈ ਤੇ ਲੈ ਲਵੋ, ਵਕਤ ਗੁਜ਼ਾਰਨਾ ਚਾਹੀਦਾ। ਤੈਨੂੰ ਪਤਾ ਆ ਜਿਹੜੇ ਕੱਪੜੇ ਆ ਮੇਮਾ ਪਾਉਂਦੀਆਂ ਆ, ਮੇਮ ਪਾਉਂਦੇ ਆ ਯਾਨੀ ਕਿ ਗੋਰੇ ਪਾਉਂਦੇ ਆ, ਉਹ ਇੱਕ ਵਾਰੀ ਪਾ ਕੇ ਲਾ ਕੇ ਰੱਖ ਦਿੰਦੇ ਆ। ਹਾਂਜੀ ਉਸ ਤੋਂ ਬਾਅਦ ਫਿਰ ਤੁਹਾਡੇ ਕੰਮ ਹੀ ਦੇ ਨੇ। ਅੱਲਾ ਮਾਫੀ ਦੇਵੇ, ਇੰਨਾ ਲੰਡਾ ਪਾਉਂਦੇ ਆ। ਲਾਹੌਰ ਆਪਣਾ ਸਟੇਸ਼ਨ ਦੇ ਨਾਲ ਲੰਡਾ ਬਾਜ਼ਾਰ ਨਹੀਂ, ਮੇਰੇ ਸੇਠ ਸਾਹਿਬ ਉੱਥੇ ਚੱਲ ਜਾਣ, ਲੰਡੇ ਦੀਆਂ ਗੱਠਾਂ ਦੌੜ ਜਾਂਦੀਆਂ, ਆਤੰਕਵਾਦੀ ਆ ਗਿਆ। ਅੱਲਾ ਮਾਫੀ ਦੇਵੇ, ਇੰਨਾ ਲੰਡਾ ਪਾਉਂਦੇ। ਦੇਖ ਲੈ ਮੇਰੀ ਗੱਲ ਸੁਣ ਲੈ, ਆ ਤੈਨੂੰ ਜਿਹੜਾ 10,000 ਦਿੱਤਾ ਹੈ ਨਾ, ਮੈਂ ਬੜੀ ਮਿਹਨਤ ਨਾਲ ਕਮਾਇਆ। ਲੇਕਿਨ ਤੂੰ ਦੁਆ ਕਰ ਪਿਓ ਮੇਰਾ ਕਿਤੇ ਮੈਨੂੰ ਕੇਸੜ ਕਰਨ ਦਵੇ ਨਾ, ਤੇ ਬੱਲੇ ਬੱਲੇ ਪੂਰੇ ਪਿੰਡ 'ਚ ਆਪਣੇ ਨਾਂ ਜਣੇਗੇ। ਹਾਂਜੀ ਬੜੇ ਮਸ਼ਹੂਰ ਗੁਲੂਕਾਰ ਨੇ ਭਾਜੀ, ਇੰਨੇ ਕਿ ਇਹਨਾਂ ਦੇ ਰਿਕਾਰਡ ਚੱਲਦੇ ਆ ਸ਼ਹਿਰਾਂ 'ਚ। ਤੁਸੀਂ ਵੇਖੇ ਰੇੜੀਆਂ ਤੇ ਲੱਗੇ ਹੁੰਦੇ, ਹਾਂ ਜੀ ਮੈਂਗੋ ਜੂਸ 20 ਰੁਪਏ 20 ਰੁਪਏ। ਇਹਨਾਂ ਦੀ ਆਵਾਜ਼ ਹੈਗੀ। ਉਹ ਭਾਜੀ ਐਕਸਪੈਰੀਮੈਂਟ ਕੀਤਾ, ਪਹਿਲੇ ਆਵਾਜ਼ ਚੈੱਕ ਕਰਾਈ ਹੈ ਪਬਲਿਕ ਨੂੰ, ਮੇਰੀ ਆਵਾਜ਼ ਪਸੰਦ ਆਉਂਦੀ ਹੈ ਤੇ ਮੈਂ ਕਿਹਾ ਫਿਰ ਗਾਂ ਤੋਂ ਕੈਸਟ ਕਰ ਲਾਂਗਾ। ਇਨਵੈਸਟਮੈਂਟ ਕਰਨੀ ਹੈ ਨਾ, ਫਿਰ ਪੈਸਾ ਆਉਂਦਾ ਆ। ਸਹੀ ਗੱਲ ਹੈ ਬਈ, ਇੰਨੇ ਕੁ ਸੁਰੀਲੇ ਨੇ ਗਲੇ ਦੇ। ਮੈਂ ਤੇ ਕਹਿੰਦਾ ਸੇਠ ਸਾਹਿਬ ਜਿੰਨੀ ਤੁਹਾਡੀ ਖੂਬਸੂਰਤ ਆਵਾਜ਼ ਆ ਨਾ, ਆ ਬਾਰਡਰ ਤੇ ਇੰਡੀਆ ਵਾਲ ਮੂੰਹ ਕਰਕੇ ਨਾ ਤੇ ਗੰਦੀਆਂ ਗਾਲਾਂ ਕੱਢਿਆ ਕਰ।
ਤੇ ਟੈਨਸ਼ਨ ਨਾ ਲਵੀਂ ਹਾਂ ਉਹ ਵੀ ਉਧਰੋਂ ਕੱਢਣਗੇ ਇਹਦਾ ਮਤਲਬ ਆ ਕਿ ਮੈਂ ਜਿਹੜੀ ਮੁਨਾਫਿਕ ਕੌਮ ਆ ਇਹਨਾਂ ਕੋ ਜੁਗਤਾ ਖਾਵਾਂ ਆ ਨਹੀਂ ਨਾ 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 ਓਏ ਨਰਿੰਦਰ ਮੋਦੀ ਓਏ ਮੈਂ ਤੈਨੂੰ ਕੁੱਤੇ ਨਾਲ ਪਾਣੀ ਪਿਆਉਣਾ ਹੀ ਉਸ ਤੋਂ ਬਾਅਦ ਮੈਂ ਕੁੱਤੇ ਨੂੰ ਵੀ ਗੋਲੀ ਮਾਰ ਦੇਣੀ ਚੱਲ ਓਏ ਆਓ ਭਾਜੀ ਲੱਖ ਲਾਲ ਤੇ ਕਾਡੇ ਦੀ ਭੈਣ ਮੂਦੀ ਇਹਦੀ ਐਸੀ ਦੀ ਤੈਸੀ ਓਏ ਮੂਦੀ ਤੇਰੀ ਮੈਂ ਬੁੱਫੀ ਗੱਲ ਦੇਣੀ ਮੂਦੀ ਚਵਲ ਨੂੰ ਮੈਂ ਕਹਿੰਦੇ ਓਏ ਮੇਰੀ ਗੱਲ ਸੁਣ ਲੈ ਪੁੱਤ ਓਏ ਮੈਂ ਆਪ ਇੰਡੀਆ ਚਲਾ ਗਿਆ ਅੱਛਾ ਹਾਂ ਲੈ ਦੱਸੋ ਇੰਡੀਆ ਜਾ ਕੇ ਮੈਂ ਮੋਦੀ ਨੂੰ ਕਿਹਾ ਕੀ ਮੈਂ ਕਿਹਾ दूध मांगोगे खीर देंगे ਹਾਂ कश्मीर मांगोगे लत ते लत रख के चीर देंगे कश्मीर बनेगा पाकिस्तान। शुरली तेन पता हाँ है जी। कि मुसलमानों को एक सब तो बड़ी ताकत है की ला इलाहा इल्लल्लाह मुहम्मद रसूलुल्लाह बेशक कलमा साडी बहुत बड़ी ताकत है बेशक ਇਹ ਕਲਮੇ ਦੀ ਬੁਨਿਆਦ ਤੇ ਹੀ ਅਸੀਂ ਸੋਹਣਾ ਮੁਲਕ ਹਾਸਲ ਕੀਤਾ ਹਾਂ। ਇਹ ਬਾਬਾ ਜੀ ਕਾਇਦੇ ਆਜ਼ਮ ਦੀਆਂ ਦਿਨ ਰਾਤ ਦੀਆਂ ਮਿਹਨਤਾਂ ਸਾਡੇ ਬਜ਼ੁਰਗਾਂ ਦੀਆਂ ਲੱਖਾਂ ਜਾਨਾਂ ਦੀਆਂ ਕੁਰਬਾਨੀਆਂ ਤਾਂ ਜਾ ਕੇ ਹਾਸਲ ਹੋਇਆ ਪਰ ਨਵੀਂ ਨਸਲ ਸਮਝਦੀ ਹੈ ਖਰਿਆ ਮੁਲਕ ਇੰਜੀ ਆਬਾਦ ਹੋ ਗਿਆ ਲੇਕਿਨ ਸ਼ਾਇਰ ਨੇ ਕਿੱਡਾ ਖੂਬਸੂਰਤ ਕਿਹਾ ਕਿ ਸੀਨੇ ਦੇ ਵਿੱਚ ਬਲਮਾ ਟੁੱਟੀਆਂ कलम होए सर कलमा टुटियां इज्जत दी इस टहनी नालों अजरा बानो सलमा लुटियां ता जाके ये मौका बनया वो पाकिस्तान कोई सौखा बने वाह 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 आज तेनू जुगता करन दा जेठपुर च अच्छा मौका बनया भाई ये लवली लोग ने प्यार करने वाले लोग जेठपुर दे लोग बड़े प्यारे आ शहजादे मैं इन्हां नूं कहा मैं कहा भाई आ शुरली मैं लैके आया ते भाई कहंदे मेरे को माचिस लाओ चला दियो अच्छा समझाया कि शुरली ब्याह शादी दी लाउण वाली भाईजान है ओ शुरली नहीं ए ओ शुरली आ कि मन गोश्त पका के ओदे विच छड़ दियो घूम फिर के निकल जाएगी ओ शहजादिया ए शहजादी पब्लिक बैठी है अच्छा यकीन कर साडे कोल वध के ते जुगता और गल्लां ए जानदे ओ किवें अल्लाह माफी देवे बैग गल करने बैग अल्लाह माफी देवे ते भरावा एदी एडी नैश गल करदे आ भी दा कोई हिसाब नहीं अच्छा हाँ जी मैं जनाब इथे अड्डा नहीं अड्डा हाँ अड्डे ते मेरा यार दोस्त काला दुध दही वाला अच्छा मैं 2 साल बाद ਉਹਦੇ ਕੋਲ ਵਾਪਸ ਆਇਆ ਬਈ ਜਵਾਨੋ ਉਹਨੇ ਮੇਰੀ ਇੰਨੀ ਇੱਜ਼ਤ ਕੀਤੀ ਵੀ ਕੀ ਬਾਤ ਹੈ ਆਂਦੇ ਹੀ ਉਹਨੇ ਮੈਨੂੰ ਦੁੱਧ ਦਾ ਪਿਆਲਾ ਭਰ ਕੇ ਦਿੱਤਾ ਮੈਂ ਪੀ ਗਿਆ ਅੱਛਾ ਪਿਆਲਾ ਵਾਪਸ ਕੀਤਾ ਹੋਰ ਭਰ ਕੇ ਦੇ ਰਿਹਾ ਔਖਾ ਸੌਖਾ ਮੈਂ ਉਹ ਵੀ ਪੀ ਗਿਆ ਪਿਆਲਾ ਵਾਪਸ ਕੀਤਾ ਤੇ ਹੋਰ ਦੁੱਧ ਪਾ ਰਿਹਾ ਅੱਛਾ ਮੈਂ ਕਿਹਾ ਕਾਲਿਆ ਖੈਰ ਹੈ ਉਹ ਯਾਰ ਸਾਰਾ ਦੁੱਧ ਅੱਜ ਤੂੰ ਮੈਨੂੰ ਹੀ ਪਿਆ ਦੇਣਾ ਕਹਿੰਦਾ ਨਹੀਂ ਯਾਰ ਦੁੱਧ ਚ ਕੁੱਤਾ ਮੂੰਹ ਪਾ ਗਿਆ ਸੀ ਰੋਜ਼ ਅੱਲਾ ਮਾਫੀ ਦੇਵੇ ਤੇ ਐਡੇ ਸ਼ਹਜ਼ਾਦੇ ਨੇ मैं एक जनाब खरबूजे वाली रेड़ी ते गया अच्छा उथों मैं करके खरबूजा चखिया खरबूजा सिंघिया मेरे को गलती हो गई मैं उन्हें कहा मैं कहा भाजी मिठे ने उन्हें मेरे मुंह उत्ते चंड मारी कहंदा चवड़ा है खरबूजे है मिठे एडे एडे हुंदे मैं कहा पुर तेरे मिठिया तो गल मैनू याद आई आ तेनू पता है कि मेरा फ्रूट लैन बड़ा दिल करदा जदों लिया 500 दा फ्रूट लिया 1000 रुपए दे मैं केले ही ले लेना कदी मैं 1000 रुपए दे अनार ले लेना और तेनू पता है घर फ्रूट इकट्ठा होना चाहिए हां सही मेरा दिल कीता मैं अमरूद ले लवां मैं अमरूदां वाले नूं कहा मैं कहा पुत्रो आ किंज लाए अमरूद कहंदा चाचा जी 100 रुपए किलो अच्छा मैं कहा फिर 5 किलो अमरूद पा मैं अमरूद घर ले गया अमरूद मैं कटिया उस कीड़ा निकला मेरी बूढ़ी मेरे गल पै गई कोई शेख साहब घरों निकलता ही 500 का नुकसान अच्छा मैं वापस उद को गया मैं कहा काका पुत्रो ए तेरे अमरूदां चो कीड़ा निकलिया कहंदा शेख साहब तुसी खुश नसीब आ तुहाडा कीड़ा निकलिया घर एक बंदे दा 1 to 5 निकले सही गल भरावा बड़े जोली आदमी ने मैं केले वाली रेड़ी ते गया अच्छा मैं केले वेखे मैनू लगे सोहणे मैं ओनू पूछया मैं कहा भरावा केले किदां लाए आ कहंदा सीधे करके लाए आ हालात तो मैं ओनू कहा भरावा ओ ते मेनू ठीक पता भी तू सीधे करके लाए पर मेरा मतलब है कि किदां लाए आ अच्छा कहंदा बस यार हालात तो तंग होके वड्डे भरा कोलों कर्जा लेके लाए आ अच्छा अच्छा मैं करके बकरिया दी रस्सी फड़ी बकरा लैके टुरिया जा रहा है जेठपुर दे विच एक मुंडा मैनू चलाक जिहा कहंदा वाह जी वाह बड़ियां मौजां लगियां अज ते कुत्ते नाल ही फिर रहे अच्छा ओ मैं कहा नहीं भरावा बकरा वा मैं इंज करके रस्सी लैके थोड़ा जिहा होर अगे गया मुंडा मैनू वेख के शोगा हो गया कहंदा बल्ले भी बल्ले बड़ियां मौजां लगियां शुरली तेरियां ओए अज ते कुत्ते नाल ही फिर रहा मैं कहा नहीं भरावा बकरा वा कहंदा बकरे नू ते मैं पुछण दिया आ भाई
अब मैं रोज लाहौरों निकलना हाँ मैं शुरली ਨੂੰ ਫੋਨ ਕਰਨਾ शुरली ਅੱਜ ਕੀ ਪਕਾਇਆ ਤੇ शुरली ਨੇ ਰੋਜ਼ ਹੀ ਮੈਨੂੰ ਕਹਿਣਾ ਆ ਸੱਚੀ ਗੱਲ ਕਰਨ ਲੱਗਾ ਰੋਜ਼ ਮੈਨੂੰ ਕਹਿਣਾ ਮੈਂ ਕਿਹਾ ਜੀ ਮੈਂ ਤੇ ਅੱਜ ਸ਼ੇਖ ਸਾਹਿਬ ਗੋਸ਼ਤ ਪਕਾਇਆ ਛੋਟਾ ਗੋਸ਼ਤ ਹਲਾ ਮੈਂ ਕਿਹਾ ਕਰੋਨਾ ਦੌਰ ਦੇ ਵਿੱਚ ਗੋਸ਼ਤ ਪਕਾਉਂਦੇ ਆ ਇਹ ਤਾਂ ਕੋਈ ਸ਼ੇਖਾਂ ਨੂੰ ਜ਼ਿਆਦਾ ਪੈਸਾ ਆ ਇਹ ਫਜ਼ੂਲ ਖਰਚੇ ਆ ਮੈਂ ਕਿਹਾ ਪੁੱਤਰੋ ਇਹ ਤੇ ਘਰ ਜਾ ਕੇ ਪਤਾ ਕਰ ਦੂਜੇ ਦਿਨ ਮੈਂ ਫਿਰ ਫੋਨ ਕੀਤਾ ਫਿਰ ਮੈਨੂੰ ਕਹਿੰਦਾ ਮੈਂ ਅੱਜ ਸ਼ੇਖ ਸਾਹਿਬ ਗੋਸ਼ਤ ਪਕਾਇਆ ਛੋਟਾ ਮੈਂ ਕਿਹਾ ਚੱਲ ਬਈ ਸਲਬ ਮਾਰ ਆਪਣੀ ਗੱਡੀ ਨੂੰ ਦੇ ਘਰ ਪਹੁੰਚ ਅੱਛਾ ਮੈਂ ਨੱਸ ਕੇ ਦੇ ਘਰ ਗਿਆ ਮੈਂ ਕਿਹਾ ਜਾ ਕੇ ਮੈਂ ਕਿਹਾ ਸ਼ੁਰਲੀ ਏ ਆ ਗਏ ਨੇ ਸ਼ੇਖ ਸਾਹਿਬ ਆ ਕੀ ਪਕਾਇਆ ਕਹਿੰਦਾ ਛੱਤ ਤੋਂ ਹੀ ਕਹਿੰਦਾ ਸ਼ੇਖ ਸਾਹਿਬ ਬੱਕਰਾ ਪਕਾਇਆ ਬੱਕਰੇ ਨਾਲ ਰੋਟੀ ਖਾਣ ਡਿਆ ਬੱਕਰੇ ਨਾਲ ਮੈਂ ਕਿਹਾ ਠੀਕ ਹੈ ਦਰਵਾਜ਼ਾ ਖੜਕਾਇਆ ਮੈਂ ਇਹਦੇ ਘਰ ਇਹਦੀ ਬੁੱਢੀ ਨੂੰ ਪੁੱਛ ਕੇ ਛੱਤ ਤੇ ਚਲਾ ਗਿਆ ਬੱਕਰਾ ਵੱਜਿਆ ਉਹਦੇ ਨਾਲ ਬੈ ਕੇ ਰੋਟੀ ਖਾਣ ਡਿਆ ਉਹ ਭਾਈ ਜੀ ਜੇ ਤੁਸੀਂ ਕਿਸੇ ਨੇ ਬੱਕਰਾ ਤੈਨੂੰ ਦੇ ਹੀ ਦਿੱਤਾ ਕਿ ਲੈ ਭਾਈ ਤੂੰ ਆਪਣੇ ਕੋਲ ਰੱਖ ਕੇ ਬੱਕਰੇ ਨੂੰ ਪੱਠੇ ਪਾਲ ਬੱਕਰੇ ਨੂੰ ਪਾਲ ਪੋ ਸਾਡੇ ਨੂੰ ਤੂੰ ਉਹਦੇ ਨਾਲ ਬਹਿ ਕੇ ਰੋਟੀ ਖਾ ਕੇ ਪੂਰੇ ਮਾਸ਼ਰੇ ਨੂੰ ਦੱਸਣ ਡਿਆ ਬੱਕਰੇ ਨੂੰ ਰੋਟੀ ਖਾ ਗਿਆ ਆਪ ਐਡਾ ਚਵਲ ਆ ਭਾਜੀ ਲੈਟਰਿਨ ਚ ਬਹਿ ਕੇ ਪਰੌਠਾ ਖਾਣ ਡਿਆ ਉਹ ਮੈਂ ਕਿਹਾ ਸ਼ੇਖ ਸਾਹਿਬ ਤੁਸੀਂ ਲੈਟਰਿਨ ਚ ਬਹਿ ਕੇ ਪਰੌਂਠਾ ਖਾਣ ਡਿਆ ਕਹਿੰਦਾ ਫੇਰ ਕੀ ਹੋਇਆ ਉਹ ਖਾ ਕੇ ਵੀ ਤਾਂ ਇੱਥੇ ਹੀ ਬਹਿਣਾ ਸੀ ਅੱਲਾ ਬਾਬੀ ਦੇ ਵਿੱਚ ਸਾਡੇ ਸੇਠ ਸਾਹਿਬ ਐਡੇ ਚਲਾਕ ਆਦਮੀ ਇੰਜ ਕਰਕੇ ਟ੍ਰੇਨ ਦੇ ਵਿੱਚ ਵੜੇ ਅੱਗੇ ਵੇਖਿਆ ਤੇ ਇੱਕ ਔਰਤ ਬੋਤਲ ਪੀਣ ਡਈ ਅੱਛਾ ਉਹ ਇੰਜ ਕਰਕੇ ਬੋਤਲ ਚੱਕੇ ਮੂੰਹ ਨੂੰ ਲਾਵੇ ਥੱਲੇ ਰੱਖ ਦੇਵੇ ਬੋਤਲ ਚੱਕੇ ਮੂੰਹ ਨੂੰ ਲਾਵੇ ਥੱਲੇ ਰੱਖ ਦੇਵੇ ਆ ਸਾਡੇ ਸੇਠ ਸਾਹਿਬ ਨੂੰ ਚੜਿਆ ਗੁੱਸਾ ਇਹਨੇ ਇੰਜ ਕਰਕੇ ਬੋਤਲ ਫੜੀ ਸਾਰੀ ਬੋਤਲ ਪੀ ਕੇ ਕਹਿੰਦਾ ਮਾਂ ਜੀ ਇੰਜ ਪੀਵੀ ਦੀ ਆ ਬੋਤਲ ਉਹ ਕਹਿੰਦੀ ਦੂਰ ਫਿੱਟੇ ਮੂੰਹ ਚਵੜਾ ਮੈਂ ਤੇ ਘੰਟਾ ਹੋ ਗਈ ਵਿੱਚ ਥੁੱਕਣ ਨਹੀਂ ਉਹ ਦੇਖੋ ਭਾਈਜਾਨ ਚੀਜ਼ ਜਿਹੜੀ ਇਸਤੇਮਾਲ ਕਰਕੇ ਨਾ ਉਹ ਜ਼ਾਇਆ ਕਰ ਦੇਣੀ ਚਾਹੀਦੀ ਹੈ ਤੇ ਬੇਵਕੂਫੀ ਹੈ ਅੱਛਾ ਗੱਲ ਸੁਣ ਲਓ ਆ ਕੱਲ ਮੈਨੂੰ ਕਹਿੰਦਾ ਮੈਂ ਦੰਦਾਂ ਵਾਲੀ ਦੁਕਾਨ ਤੇ ਜਾਣਾ ਅੱਛਾ ਡਾਕਟਰ ਸਾਹਿਬ ਦੰਦਾਂ ਵਾਲੀ ਦੁਕਾਨ ਦਾ ਕਹਿੰਦਾ ਡਾਕਟਰ ਸਾਹਿਬ ਮੈਂ ਦਾੜ ਕਢਾਉਣੀ ਆ ਕਿੰਨੇ ਪੈਸੇ ਡਾਕਟਰ ਸਾਹਿਬ ਮੈਂ ਦਾੜ ਕਢਾਉਣੀ ਆ ਕਿੰਨੇ ਪੈਸੇ ਅੱਛਾ ਡਾਕਟਰ ਕਹਿੰਦਾ 300 ਰੁਪਿਆ ਕਹਿੰਦਾ 150 ਲੈ ਲਓ ਢਿੱਲੀ ਕਰ ਦਿਓ ਅੱਛਾ ਮੈਂ ਤੇ ਕਿਹਾ ਚਲੋ ਮੈਂ ਤੇ ਕਿਹਾ ਅੱਛਾ ਮਤਲਬ ਗਲਤੀ ਹੋ ਗਈ ਵੀ ਢਿੱਲੀ ਕਰ ਦਿਓ ਆਪ ਦਾੜ ਵਾਲੀ ਦੁਕਾਨ ਤੇ ਗਿਆ ਜਾ ਕੇ ਨਾ ਡਾਕਟਰ ਸਾਹਿਬ ਆ ਮੇਰੀ ਉਤਲੀ ਦਾੜ ਨੂੰ ਕੀੜਾ ਉਤਲੀ ਦਾੜ ਤਾਂ ਕੱਢ ਦਿਓ ਉਹਨੇ ਸੋਹਣਾ ਕੁਰਸੀ ਤੇ ਬਿਠਾ ਕੇ ਥੱਲੇ ਵਾਲੀ ਕੱਢਤੀ ਉਹਦੇ ਨਾਲ ਲੜਨ ਡਿਆ ਲਾਓ ਡਾਕਟਰ ਸਾਹਿਬ ਕੀੜਾ ਉਤਲੀ ਦਾੜ ਨੂੰ ਖਾਣ ਡਿਆ ਤੁਸੀਂ ਮੇਰੀ ਥੱਲੇ ਵਾਲੀ ਦਾੜ ਕੱਢਤੀ ਡਾਕਟਰ ਸਾਹਿਬ ਜੇਠਪੁਰ ਦਾ ਕਹਿੰਦਾ ਪੁੱਤ ਕੋਈ ਐਸੀ ਗੱਲ ਨਹੀਂ ਕੀੜਾ ਥੱਲੜੀ ਦਾੜ ਤੇ ਖਲੋ ਕੇ ਉਤਲੀ ਖਾਂਦਾ ਸੀ ਆ ਭਾਜੀ ਇਹਨੇ ਟੱਚ ਮੋਬਾਈਲ ਲੈ ਲਿਆ ਅੱਛਾ ਟੱਚ ਮੋਬਾਈਲ ਲੈ ਕੇ ਬਾਥਰੂਮ ਚਲਾ ਗਿਆ ਮੈਂ ਕਿਹਾ ਖੈਰ ਹੈ ਸ਼ੁਰਲੀ ਬਾਥਰੂਮ 'ਚ ਮੋਬਾਈਲ ਲੈ ਕੇ ਚਲਾ ਗਿਆ ਕਹਿੰਦਾ ਮੈਂ ਨਵੀਆਂ ਨਵੀਆਂ ਰਿੰਗਟੋਨਾਂ ਡਾਊਨਲੋਡ ਕਰਾਉਣੀਆਂ ਉਹ ਤੇ ਮੈਂ ਤੂੰ ਤਾਂ ਸੌਫਟਵੇਅਰ ਤੋਂ ਕਰਾ ਤੂੰ 30000 ਦਾ ਮੋਬਾਈਲ ਲੈ ਲਿਆ ਤੇ ਉਹ ਟੋਨ ਰਿੰਗਟੋਨਾ ਆਪ ਐਡਾ ਚਵਲ ਨਵਾਂ ਮੋਬਾਈਲ ਲਿਆ ਟੱਚ ਸ਼ੌਕੀਆ ਜੇਬ ਚ ਪਾ ਕੇ ਤੇ ਨਮਾਜ਼ ਪੜਨ ਚਲਾ ਗਿਆ ਜਮਾਤ ਹੋ ਰਹੀ ਤੇ ਚਵਲ ਦੇ ਮੋਬਾਈਲ ਦੀ ਘੰਟੀ ਵੱਜੀ ਨੇ ਆਪਣੀ ਨਮਾਜ਼ ਵੀ ਤੋੜ ਲਈ ਨਾਲ ਵਾਲੇ ਨਮਾਜ਼ੀ ਦੀ ਵੀ ਨਮਾਜ਼ ਤੜਾਤੀ ਜੇਬ ਚ ਮੋਬਾਈਲ ਕੱਢ ਕੇ ਉਹਨੂੰ ਕਹਿੰਦਾ ਆ ਯਾਰ ਇਹਨੂੰ ਕਵੀ 5 ਮਿੰਟਾਂ ਬਾਅਦ ਫੋਨ ਕਰੇ ਮੈਂ ਨਮਾਜ਼ ਪੜਨ ਲਿਆ ਚਵਲਾ ਆਪਣੀ ਤੋੜ ਲਈ ਉਹਦੀ ਤਾਂ ਰਹਿਣ ਦੇ ਅੱਛਾ ਤੁਸੀਂ ਆਇਆ ਕਿਧਰੋਂ ਭਾਣ ਓਏ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਆ ਉਹ ਮੇਰੀ ਕੁਕੜੀ ਚੋਰੀ ਹੋ ਗਈ ਆ ਤੈਨੂੰ ਪਤਾ ਆ ਉਸ ਕੁਕੜੀ ਨੂੰ ਮੈਂ ਦਾਣਾ ਪਾਉਣਾ ਸਾਂ ਉਹ ਕੁਕੜੀ ਮੇਰੇ ਵਾਸਤੇ ਬੜੀ ਕੀਮਤੀ ਆ ਕੁਕੜੀ ਚੋਰੀ ਹੋ ਗਈ ਤੁਹਾਡੀ ਤੇ ਇਹਦੇ ਚ ਟੈਨਸ਼ਨ ਵਾਲੀ ਕਿਹੜੀ ਗੱਲ ਆ ਆਪਾਂ ਕੁੱਤੇ ਨੂੰ ਰੰਗ ਕਰਾ ਲਾਂਗੇ ਆ ਭਾਜੀ ਆਪਣੀ ਇਮਾਨਦਾਰੀ ਨਾਲ ਦੱਸਣਾ ਕਿਉਂ ਤੂੰ ਜੇਠਪੁਰ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਭਾਈਜਾਨ ਕੁਕੜੀ ਕਦੀ ਕੁੱਤੇ ਦੀ ਸ਼ਕਲ 'ਚ ਨਜ਼ਰ ਆਉਂਦੀ ਆ ਆਪਣੀ ਇਮਾਨੀ ਦੱਸੋ ਕਲੈਬ ਦੇ ਕੇ ਦੱਸੋ ਮੈਨੂੰ ਕਿ ਤੁਹਾਨੂੰ ਦੱਸੋ ਨਜ਼ਰ ਆਉਂਦੀ ਆ ਆਪਣੀ ਕਲੈਬ ਦੇ ਕੇ ਦੱਸੋ ਤੁਹਾਨੂੰ ਕੁੱਤੇ ਦੀ ਨਜ਼ਰ ਆਉਂਦੀ ਹੈ ਨਹੀਂ ਨਜ਼ਰ ਆਉਂਦੀ ਆ ਸ਼ੁਰਲੀ ਕਿਉਂ ਬੇਵਕੂਫ ਬਣਾਉਣ ਡਿਆ ਬੇਵਕੂਫ ਮੈਂ ਨਹੀਂ ਬਣਾਉਣ ਡਿਆ ਅੱਲਾ ਮਾਫੀ ਦੇਵੇ ਤੂੰ ਗੱਲਾਂ ਹੀ ਯਕੀਨ ਕਰੋ ਭਾਜੀ ਐਡਾ ਫਰਾਡੀਆ ਅੱਲਾ ਇਹਦੇ ਵਰਗਾ ਫਰਾਡੀਆ ਮੈਂ ਨਹੀਂ ਦੁਨੀਆ ਜਹਾਨ ਤੇ ਵੇਖੀ ਐਡਾ ਚਵਲ ਆ ਖੋਤੇ ਉੱਤੇ ਲਕੀਰਾਂ ਵਾਹ ਕੇ ਜ਼ੈਬਰਾ ਬਣਾ ਵੇਚਣ ਦੇ ਬਿਜ਼ਨਸ ਹੈ ਭਾਈਜਾਨ ਬਿਜ਼ਨਸ ਕਰੋ ਭਾਜੀ ਗੱਲ ਇਹ ਆ ਤੁਹਾਡੀ ਕੁਕੜੀ ਦੇ ਚੋਰਾ ਕੁਕੜੀ ਦੇ ਚੋਰਾ ਕੁਕੜੀ ਮੇਰੀ ਸਭ ਨਾਲੋਂ ਮਹਿੰਗੀ ਸੋਨੇ ਦਾ ਸੀ ਆਂਡਾ ਦੇਂਦੀ ਤੈਨੂੰ ਸ਼ਰਮ ਨਾ ਆਈ ਪੋਰਾ ਕੁਕੜੀ ਦੇ ਚੋਰਾ
ਕੁਕੜੀ ਦਿਆ ਚੋਰਾ